ਤੁਸੀਂ ਟਾਈਟੈਨਿਕ ਦੇ ਹਵਾਲੇ ਦੇ ਨਾਲ ਪਹਿਲਾਂ ਹੀ ਬਹੁਤ ਕੁਝ ਜਾਣਦੇ ਜੇ ਤੇ ਯਕੀਨਨ ਤੁਸੀਂ ਟਾਈਟੈਨਿਕ ਦੇ ਉੱਤੇ ਬਣੀ ਹੋਈ ਫਿਲਮ ਜਿਹੜੀ ਹੈ ਉਹ ਵੀ ਜ਼ਰੂਰ ਵੇਖੀ ਹੋਵੇਗੀ। ਪਰ ਹਾਲੇ ਵੀ ਬਹੁਤ ਸਾਰੀਆਂ ਅਜਿਹੀਆਂ ਸ਼ੈਵਾਂ ਨੇ, ਬਹੁਤ ਸਾਰੇ ਅਜਿਹੇ ਰਾਜ਼ ਨੇ ਜਿਹੜੇ ਟਾਈਟੈਨਿਕ ਦੇ ਡੁੱਬਣ ਦੇ ਨਾਲ ਹੀ ਉਹ ਰਾਜ਼ ਵੀ ਉਹਦੇ ਨਾਲ ਡੁੱਬ ਗਏ। ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਸ਼ੈਵਾਂ ਨੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਜਦੋਂ ਟਾਈਟੈਨਿਕ ਨੂੰ ਬਣਾਇਆ ਗਿਆ ਤੇ ਉਹਦੇ ਬਾਰੇ ਇਹ ਵੀ ਆਖਿਆ ਗਿਆ ਕਿ ਇਸ ਜਹਾਜ਼ ਨੂੰ ਤੇ ਰੱਬ ਵੀ ਨਹੀਂ ਡੁਬੋ ਸਕਦਾ। ਖੈਰ, ਟਾਈਟੈਨਿਕ ਇੱਕ ਬਰਤਾਨੀਆ ਦਾ ਜਹਾਜ਼ ਸੀ ਜਿਹੜਾ ਕਿ 1909 ਤੋਂ ਲੱਗ ਕੇ 1911 ਦੇ ਦਰਮਿਆਨ ਬਣਾਇਆ ਗਿਆ। ਇਹ ਬੈਰੀ ਜਹਾਜ਼ ਜਿਹੜਾ ਸੀ ਇਹਦੀ ਲੰਬਾਈ 882 ਫੁੱਟ ਸੀ ਤੇ ਇਹ 175 ਫੁੱਟ ਉੱਚਾ ਸੀ। ਉਸ ਵੇਲੇ ਤੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਦੁਨੀਆ ਦਾ ਸਾਰਿਆਂ ਤੋਂ ਵੱਡਾ ਜਹਾਜ਼ ਸੀ। ਜਦੋਂ ਟਾਈਟੈਨਿਕ ਨੇ ਆਪਣਾ ਪਹਿਲਾ ਸਫ਼ਰ ਸ਼ੁਰੂ ਕੀਤਾ ਤੇ ਇਹਦੇ ਹਮਲੇ ਦੇ ਵਿੱਚ 900 ਲੋਕ ਮੌਜੂਦ ਸਨ ਤੇ ਟਾਈਟੈਨਿਕ ਦੇ ਉੱਤੇ ਤਕਰੀਬਨ 2200 ਲੋਕ ਜਿਹੜੇ ਸੀ ਉਹ ਸਫ਼ਰ ਕਰ ਰਹੇ ਸਨ ਤੇ ਇਹਦੇ ਆਲੇ ਦੁਆਲੇ ਜਿਹੜੀਆਂ ਹਿਫਾਜ਼ਤੀ ਕਸ਼ਤੀਆਂ ਸੀ ਸਿਰਫ ਉਹਨਾਂ ਤੇ ਹੀ 1200 ਲੋਕੀ ਸਵਾਰ ਸਨ। ਪਰ ਜਦੋਂ ਕਿਸੇ ਦੀ ਆਈ ਹੋਵੇ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ। ਇਹੋ ਹੀ ਹਾਲ ਜਿਹੜਾ ਹੈ ਉਹ ਟਾਈਟੈਨਿਕ ਦੇ ਨਾਲ ਹੋਇਆ। ਹੁਣ ਅੱਜ ਟਾਈਟੈਨਿਕ ਦਾ ਮਲਬਾ ਜਿਹੜਾ ਹੈ ਉਹ ਸਮੁੰਦਰ ਦੀ ਤਹਿ ਦੇ ਵਿੱਚ 12400 ਫੁੱਟ ਦੀ ਗਹਿਰਾਈ ਦੇ ਵਿੱਚ ਪਿਆ ਹੋਇਆ ਹੈ। ਇਹ ਮਲਬਾ ਜਿਹੜਾ ਹੈ ਇਹ 34 ਸਾਲ ਪਹਿਲੇ ਯਾਨੀ ਸਤੰਬਰ 1985 ਦੇ ਵਿੱਚ ਲੱਭ ਲਿਆ ਗਿਆ। ਆਖਿਆ ਜਾਂਦਾ ਹੈ ਭਈ ਜਦੋਂ ਟਾਈਟੈਨਿਕ ਨੇ ਆਪਣਾ ਪਹਿਲਾ ਸਫ਼ਰ ਕੀਤਾ ਉਸੇ ਸਫ਼ਰ ਦੇ ਵਿੱਚ ਹੀ ਉਹ ਡੁੱਬ ਗਿਆ ਤੇ ਟਾਈਟੈਨਿਕ ਦੇ ਉੱਤੇ 35 ਟਨ ਸੋਨਾ ਮੌਜੂਦ ਸੀ ਜਿਹੜਾ ਕਿ ਉਹਦੇ ਨਾਲ ਹੀ ਸਮੁੰਦਰ ਦੇ ਵਿੱਚ ਡੁੱਬ ਗਿਆ ਤੇ ਨਾ ਹੀ ਉਹ ਅੱਜ ਤੱਕ ਸੋਨਾ ਲੱਭ ਸਕਿਆ। ਦੂਜੀ ਜਿਹੜੀ ਗੱਲ ਹੈ ਭਈ ਟਾਈਟੈਨਿਕ ਦੇ ਹਾਦਸੇ ਦੇ ਵਿੱਚ ਇੱਕੋ ਹੀ ਔਰਤ ਸੀ ਜਿਹੜੀ ਜ਼ਿੰਦਾ ਬਚੀ। ਉਹ ਵੀ ਜਿਹੜੀ ਹੈ ਹੁਣ ਇੰਨਾ ਅਰਸਾ ਗੁਜ਼ਰਨ ਤੋਂ ਬਾਅਦ 31 ਮਈ 2009 ਨੂੰ ਇਸ ਦੁਨੀਆ ਤੋਂ ਕਿਨਾਰਾ ਕਰ ਗਈ। ਵੈਸੇ ਜੇ ਵੇਖਿਆ ਜਾਵੇ ਤੇ ਉਸ ਵੇਲੇ ਜਦੋਂ ਟਾਈਟੈਨਿਕ ਡੁੱਬ ਰਿਹਾ ਸੀ ਤੇ ਉਹਦੇ ਲਾਗੇ ਇੱਕ ਹੋਰ ਬੈਰੀ ਜਹਾਜ਼ ਵੀ ਮੌਜੂਦ ਸੀ। ਜੇ ਉਹ ਚਾਹੁੰਦੇ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਸਕਦੇ ਸੀ ਪਰ ਉਹਨਾਂ ਨੇ ਇੰਜ ਨਹੀਂ ਕੀਤਾ। ਉਹਦੀ ਕੀ ਵਜ੍ਹਾ ਸੀ? ਉਹਦੀ ਵਜ੍ਹਾ ਇਹ ਸੀ ਕਿ ਉਹ ਜਹਾਜ਼ ਜਿਹੜਾ ਸੀ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਉਸ ਇਲਾਕੇ ਦੇ ਵਿੱਚ ਸ਼ਿਕਾਰ ਕਰ ਰਿਹਾ ਸੀ। ਇਸ ਲਈ ਉਹਨੇ ਆਪਣੇ ਫੜੇ ਜਾਣ ਦੇ ਡਰ ਤੋਂ ਡੁੱਬਦੇ ਹੋਏ ਜਹਾਜ਼ ਦੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ। ਹੁਣ ਪਿੱਛੇ ਜੇ ਬੈਰੀ ਜਹਾਜ਼ ਟਾਈਟੈਨਿਕ ਦੇ ਡੁੱਬਣ ਦੇ 110 ਸਾਲਾਂ ਬਾਅਦ ਇੱਕ ਪੋਸਟਲ ਕਲਰਕ ਸੀ ਜਿਹਦੀ ਪਾਕਟ ਵਾਚ ਉਹ ਲੱਭੀ ਜਿਹੜੀ ਕਿ ਬਰਤਾਨੀਆ ਦੇ ਵਿੱਚ ਨਿਲਾਮ ਵੀ ਕੀਤੀ ਗਈ। ਇਹਦੀ ਨਿਲਾਮੀ ਜਿਹੜੀ ਸੀ $1,16,000 ਲੱਗੀ। ਜਦੋਂ ਸਮੁੰਦਰ ਦੇ ਵਿੱਚ ਇਹ ਜਹਾਜ਼ ਡੁੱਬਿਆ ਤੇ ਇਹ ਘੜੀ ਪਾਣੀ ਦੇ ਵਿੱਚ ਜਾ ਕੇ ਜੰਮ ਗਈ ਸੀ ਜਿਹਨੂੰ ਬਾਅਦ ਵਿੱਚ ਕੱਢ ਕੇ ਆਸਕਰ ਦੀ ਜ਼ਨਾਨੀ ਨੂੰ ਦੇ ਦਿੱਤਾ ਗਿਆ। ਤੇ ਆਸਕਰ ਕੌਣ ਸੀ? ਇਹ ਪੋਸਟਲ ਕਲਰਕ ਆਸਕਰ ਸਕਾਟ ਸੀ ਜਿਸ ਦੀ ਇਹ ਘੜੀ ਸੀ। ਇਹਦੇ ਤੋਂ ਅੱਡ ਟਾਈਟੈਨਿਕ ਦੇ ਨਾਲ ਜਿਹੜੀਆਂ ਦੂਜੀਆਂ ਸ਼ੈਵਾਂ ਜੁੜੀਆਂ ਹੋਈਆਂ ਸਨ ਉਹਨਾਂ ਦੀ ਵੀ ਨਿਲਾਮੀ ਕੀਤੀ ਗਈ। ਮਿਸਾਲ ਦੇ ਤੌਰ ਦੇ ਉੱਤੇ ਜਹਾਜ਼ ਦੇ ਫਸਟ ਕਲਾਸ ਦਾ ਮੈਨੂ ਜਿਹੜਾ ਸੀ ਉਹ ਵੀ ਲੋਕਾਂ ਨੂੰ ਲੱਭ ਗਿਆ ਜਿਹਨੂੰ $50,000 ਦੇ ਵਿੱਚ ਨਿਲਾਮ ਕੀਤਾ ਗਿਆ। ਇੱਕ ਪਲੇਟ ਜਿਹਦੇ ਵਿੱਚ ਆਮ ਤੌਰ ਦੇ ਉੱਤੇ ਮਿੱਠਾ ਸਰਵ ਕੀਤਾ ਜਾਂਦਾ ਸੀ ਉਹ 20,000 ਪਾਉਂਡ ਤੇ ਇੱਕ ਰੈਸਟੋਰੈਂਟ ਦਾ ਮੈਨੂ ਜਿਹੜਾ ਸੀ ਉਹ 23,000 ਪਾਉਂਡ ਦੇ ਵਿੱਚ ਵੇਚਿਆ ਗਿਆ। ਇਸ ਵੀਡੀਓ ਬਾਰੇ ਆਪਣੀ ਰਾਏ ਜ਼ਰੂਰ ਦਿਆ ਜੇ।